ਹੁਣ ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ ਵੀ ਲਾਰੈਂਸ ਬਿਸ਼ਨੋਈ ਉਸ ਨੂੰ ਸਪੈਸ਼ਲ ਪ੍ਰੋਟੈਕਸ਼ਨ ਦੇ ਥੱਲੇ ਤਾਂ ਕਿ ਜਿਹੜਾ ਹੈ ਉਹ ਉਹਨਾਂ ਦੇ ਕੰਟਰੋਲ 'ਚ ਸਾਬਰਮਤੀ ਰੱਖਿਆ ਹੋਇਆ, ਕੋਈ ਦੂਜੇ ਸੂਬੇ ਦੀ ਪੁਲਿਸ ਵੀ ਪੁੱਛਗਿੱਛ ਨਹੀਂ ਕਰ ਸਕਦੀ। ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ 'ਚ ਗੈਂਗਸਟਰਾਂ ਨੂੰ ਜਾਂ ਜਿਨ੍ਹਾਂ ਦੇ ਕ੍ਰਿਮੀਨਲ ਰੈਕਰਡ ਸੀ ਜਾਂ ਉੱਥੇ ਜੇਲ੍ਹਾਂ 'ਚੋਂ ਕੱਢ ਕੇ ਕੈਨੇਡਾ ਔਰ ਦੂਸਰੇ ਮੁਲਕਾਂ 'ਚ ਅਮਰੀਕਾ ਦੇ ਕੈਲੀਫੋਰਨੀਆ 'ਚ ਭੇਜਿਆ ਗਿਆ। ਇਹਦੇ ਬਿਹਾਈਂਡ ਕੌਣ ਹੈ? ਕੋਈ ਦਿਨ ਐਸਾ ਨਹੀਂ ਹੈ ਜਦੋਂ ਕਿ ਕੈਨੇਡਾ ਦੇ ਵਿੱਚ ਔਰ ਦੂਸਰੇ 'ਚ ਜਿਹੜਾ ਉਹ ਫਰੌਤੀਆਂ ਔਰ ਦੂਸਰੇ ਕਿਲਿੰਗਸ ਨਾ ਚੱਲ ਰਹੀਆਂ ਹੋਣ। ਪੰਜਾਬ ਦੇ ਵਿੱਚ ਵੀ ਉਹ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ। ਗੋਲਡੀ ਬਰਾੜ claims responsibility for Mohali murder in purported audio clip warns ਪੰਜਾਬ ਗਵਰਨਮੈਂਟ। ਹੁਣ ਉਹਨਾਂ ਨੇ ਇੱਕ ਕ੍ਰਾਈਸਿਸ ਕ੍ਰੀਏਟ ਕਰਨਾ ਹੈ, ਖਬਰਾਂ ਬਣਾਉਣ ਕੇ ਜੀ ਜਿਵੇਂ ਗੋਲਡੀ ਬਰਾੜ ਨੇ ਪੰਜਾਬ ਸਰਕਾਰ ਨੂੰ ਧਮਕਾ ਦਿੱਤਾ ਹੈ, ਮਿਨਿਸਟਰਾਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਚੱਕ ਦਿਆਂਗੇ, ਕਿ ਹਾਈ ਕੋਰਟ ਕਹਿ ਰਿਹਾ ਜੀ CCTV ਕੈਮਰੇ ਵਧਾ ਦਿਓ, ਕਵਰ ਵਧਾ ਦਿਓ, ਸਿਕਿਉਰਿਟੀ ਫਲਾਣਾ, ਯਾਨੀ ਇਹਨੂੰ ਕਹਿੰਦੇ ਨੇ ਫੀਅਰ ਸਾਈਕੋਸਿਸ ਕ੍ਰੀਏਟ ਕਰਨਾ ਕਿ ਵੀ ਵਾਕਿਆ ਹੀ ਇੰਨਾ ਖਤਰਾ ਬਣ ਗਿਆ। ਕਿਉਂਕਿ ਜਦੋਂ ਇਹਨਾਂ ਨੇ ਫਿਰ ਮੁੰਡੇ ਹੋਰ ਤੇਜ਼ੀ ਦੇ ਨਾਲ ਮਾਰਨੇ ਸ਼ੁਰੂ ਕਰਨੇ ਨੇ, ਲੋਕਾਂ ਨੇ ਵੀ ਕਹਿਣਾ ਸ਼ੁਕਰ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਗੈਂਗਸਟਰਾਂ ਦੇ ਨਾਂ ਥੱਲੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਜਾਰੀ ਹਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਵੀ ਜਾਰੀ ਹੈ। ਪੰਜਾਬ ਦੇ ਲੋਕਾਂ ਨੂੰ ਇਹਨਾਂ ਗ੍ਰਿਫਤਾਰੀਆਂ ਦੇ ਖਿਲਾਫ ਜ਼ੋਰਦਾਰ ਜਿਹੜਾ ਪ੍ਰੋਟੈਸਟ ਕਰਨਾ ਚਾਹੀਦਾ ਹੈ ਔਰ ਥਾਣਿਆਂ ਦਾ ਘਿਰਾਓ ਕਰਨਾ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਅਸੀਂ ਪਿਛਲੇ ਹਫਤੇ ਦੇ ਪ੍ਰੋਗਰਾਮ 'ਚ ਵੀ ਇੱਕ ਪ੍ਰੋਗਰਾਮ 'ਚ ਇਸ ਦੇ ਉੱਤੇ ਗੱਲ ਕੀਤੀ ਸੀ, ਲੇਕਿਨ ਜਿਸ ਤੇਜ਼ੀ ਨਾਲ ਜਿਹੜੀਆਂ ਖਬਰਾਂ ਪੰਜਾਬ 'ਚੋਂ ਆ ਰਹੀਆਂ ਨੇ, ਹਾਲਾਂ ਗੌਰਵ ਯਾਦਵ ਨੇ ਜਦੋਂ ਐਲਾਨ ਕੀਤਾ ਕਿ ਜੀ ਅਸੀਂ ਡਰੱਗਸ ਦੇ ਖਿਲਾਫ ਔਰ ਗੈਂਗਸਟਰਸ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਸ਼ੁਰੂ ਕਰ ਰਹੇ ਹਾਂ, ਇੱਕ ਵੀ ਗੈਂਗਸਟਰ ਪੰਜਾਬ ਦੇ ਵਿੱਚ ਨਹੀਂ ਬਚੇਗਾ। ਔਰ ਦੂਸਰਾ ਤੀਸਰਾ ਸਾਨੂੰ ਉਦੋਂ ਹੀ ਇਸ ਗੱਲ ਦੀ ਇੰਡੀਕੇਸ਼ਨ ਸੀ ਕਿ ਵੀ ਇਹਨਾਂ ਨੇ ਹੁਣ ਜਿਹੜਾ ਉਹ ਡਰੱਗ ਰਿਲੇਟਡ ਗੈਂਗਸਟਰ ਔਰ ਫਰੌਤੀਆਂ ਔਰ ਦੂਸਰੇ ਨਾਲ ਜੋੜ ਕੇ ਪੰਜਾਬ 'ਚ ਸਿੱਖ ਨੌਜਵਾਨਾਂ ਦੀ ਜਿਹੜੀ ਹੈ ਕਿਲਿੰਗਸ ਦਾ ਇੱਕ ਪ੍ਰੋਗਰਾਮ ਉਲੀਕਿਆ ਹੋਇਆ। ਔਰ ਇਸ ਵੇਲੇ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕਿਤੇ ਨਾ ਕਿਤੇ ਕੋਈ ਕਿਲਿੰਗ ਨਾ ਹੋ ਰਹੀ ਹੋਏ ਝੂਠੇ ਉਸ ਕਿਸਮ ਦੇ ਮੁਕਾਬਲਿਆਂ। ਔਰ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਅਸੀਂ ਪਰਸੋਂ ਵੀ ਜ਼ਿਕਰ ਕੀਤਾ ਸੀ ਕਿ ਇਕੱਲੀ ਫਰੀਦਕੋਟ ਦੀ ਜੇਲ੍ਹ 'ਚ 4000 ਉਹਦੇ 'ਚ ਸੀ ਕਿ ਓਵਰ ਕਰਾਊਡਿੰਗ 40% ਜ਼ਿਆਦਾ ਨੇ। ਔਰ ਫਰੀਦਕੋਟ 'ਚ ਕਿੰਨੇ ਕੁ ਹੋਣਗੇ ਜੇ ਤੁਸੀਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਹਵਾਲੇ ਨਾਲ ਦੇਖੋ ਤੇ ਫਿਰ ਜਿਹੜੀ 8000 ਦੀ ਫਿਗਰ ਐਮਰਜ ਹੋ ਰਹੀ ਹੈ ਵੀ ਜਿਹੜੇ ਨੌਜਵਾਨ ਚੁੱਕੇ ਨੇ ਔਰ ਦੂਸਰੇ ਨੇ, ਇਹ ਕੁਆਇਟ ਠੀਕ ਫਿਗਰ ਲੱਗਦੀ ਹੈ। ਔਰ ਇਹ ਪੰਜਾਬ 'ਚ ਕਿਵੇਂ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਲਈ, ਵੈਸੇ ਤਾਂ ਪਿਛਲੇ 4 ਦਹਾਕਿਆਂ ਤੋਂ ਹੀ ਜਦੋਂ ਤੋਂ ਪੰਜਾਬ ਦੇ ਉੱਤੇ ਸਿੱਧਾ ਏਜੰਸੀਆਂ ਦਾ ਹੀ ਕੰਟਰੋਲ ਹੈ, ਇਹ ਪਾਲਿਸੀ ਰਹੀ। ਹੁਣ ਕੁਝ ਚੀਜ਼ਾਂ ਦੀ ਕ੍ਰੈਡੀਬਿਲਟੀ ਨਿਕਲਦੀ ਹੈ। ਤੁਸੀਂ ਜਦੋਂ ਬੁੱਚੜ ਬੇਅੰਤਾ ਮਾਰਿਆ ਗਿਆ 95 ਦੇ ਵਿੱਚ, ਹਰਚਰਨ ਸਿੰਘ ਬਰਾੜ ਚੀਫ ਮਿਨਿਸਟਰ ਬਣਿਆ, ਫਿਰ ਕੁਛ ਦੇਰ ਦੇ ਲਈ ਜਿਹੜੀ ਹੈ ਉਹ ਰਜਿੰਦਰ ਕੌਰ ਭੱਠਲ ਵੀ ਜਿਹੜੀ ਹੈ ਉਹ ਚੀਫ ਮਿਨਿਸਟਰ ਰਹੀ। ਇੱਕ ਇਨਕਲਾਬੀ 47 ਤੋਂ ਪਹਿਲਾਂ ਵੱਡੇ ਉਸ ਮਾਲਵਾ ਬੈਲਟ 'ਚ ਹੋਏ ਹੀਰਾ ਸਿੰਘ ਭੱਠਲ ਉਹਨਾਂ ਦੀ ਡਾਟਰ ਹੈ। ਹਾਲਾਂ ਉਸ ਦਾ ਕੋਈ ਆਪਣੀ ਵੀ ਬਹੁਤੀ ਕ੍ਰੈਡੀਬਿਲਟੀ ਨਹੀਂ ਹੈ, ਇਹ ਸਾਰੇ ਕਰਪਸ਼ਨ ਦੇ ਵਿੱਚ ਮਾਇਰਡ ਨੇ ਜਾਂ ਦੂਜੇ। ਲੇਕਿਨ ਜਦੋਂ ਤੁਸੀਂ ਕੋਈ ਚੀਜ਼ ਐਨਮੀ ਖੈਮੇ 'ਚੋਂ ਆਉਂਦੀ ਹੈ, ਇਹਨੇ ਬੀਬੀ ਭੱਠਲ ਨੇ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦਿੱਤਾ, ਉਹਦੇ 'ਚ ਉਹਨੇ ਕਿਹਾ ਕਿ ਵੀ ਕਿਉਂਕਿ ਉਹਦੀ ਸਰਕਾਰ ਦੇ ਵੇਲੇ ਹੀ ਜਿਹੜੀਆਂ ਚੋਣਾਂ ਆਈਆਂ, ਚੋਣਾਂ ਆਰਡਰ ਹੋਈਆਂ ਔਰ ਉਹਦੇ 'ਚ ਕਾਂਗਰਸ ਹਾਰ ਗਈ। ਉਹਨੇ ਕਿਹਾ ਜੀ ਚੋਣਾਂ ਤੋਂ ਪਹਿਲਾਂ ਕੁਛ ਅਫਸਰਾਂ ਨੇ ਔਰ ਖ਼ਾਸ ਲੋਕਾਂ ਨੇ ਮੈਨੂੰ ਕਿਹਾ ਕਿ ਜੀ ਬੀਬੀ ਜੀ ਫਿਕਰ ਨਾ ਕਰੋ, ਤੁਹਾਡੀ ਸਿਰਫ ਆਗਿਆ ਚਾਹੀਦੀ ਹੈ, ਚੋਣਾਂ ਅਸੀਂ ਤੁਹਾਨੂੰ ਜਿਤਾ ਸਕਦੇ ਹਾਂ, ਚੋਣਾਂ ਤੁਸੀਂ ਜਿੱਤ ਸਕਦੇ ਹੋ। ਉਹਨਾਂ ਨੇ ਕਿਹਾ ਜੀ ਕੀ? ਉਹਨੇ ਕਿਹਾ ਜੀ ਕੁਛ ਮਾਰਕੀਟਾਂ ਦੇ ਵਿੱਚ, ਕੁਛ ਗੱਡੀਆਂ ਦੇ ਵਿੱਚ, ਕੁਛ ਦੂਸਰਿਆਂ 'ਚ ਬੰਬ ਧਮਾਕੇ, ਕੁਛ ਕਿਲਿੰਗ ਕਰਨੀਆਂ ਪੈਣਗੀਆਂ ਔਰ ਤੁਹਾਡੀ ਜਿੱਤ ਪੱਕੀ। ਉਹਨੇ ਕਿਹਾ, ਮੈਂ ਕਿਹਾ ਜੀ ਨਾ, ਮੈਂ ਇਸ ਕਿਸਮ ਦਾ ਨਹੀਂ ਕਰਨਾ ਜਾਂ ਦੂਜਾ। ਹਾਲਾਂ ਇਹਦੇ 'ਚ ਕਿੰਨਾ ਕੁ ਠੀਕ ਹੈ, ਲੇਕਿਨ ਇੱਕ ਇਸ ਲੈਵਲ ਦੀ ਜਿਹੜੀ ਪੋਜੀਸ਼ਨ 'ਚ ਰਹੀ ਹਸਤੀ ਹੈ, ਉਸ ਦਾ ਇੰਕਸ਼ਾਫ ਛੋਟਾ ਇੰਕਸ਼ਾਫ ਨਹੀਂ ਹੈ। ਬਿਲਕੁਲ ਵੀ ਇਸ ਦਾ ਮਤਲਬ ਹੈ। ਔਰ
ਇਸੇ ਤੋਂ ਹੀ ਜਦੋਂ ਇਹ ਹੁੰਦਾ ਹੈ ਕਿ ਵੀ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮੌੜ ਮੰਡੀ ਵਾਲਾ ਪਾਰਟ ਸਾਹਮਣੇ ਆਇਆ ਕਿ ਵੀ ਬੰਬ ਧਮਾਕਾ ਸਾਹਮਣੇ ਆ ਗਿਆ ਵੀ ਸੌਦਾ ਸਾਹਿਬ ਨੂੰ ਕੌਣ ਪੈਟਰਨਾਈਜ਼ ਕਰਦਾ, ਕੋਈ ਭੁਲੇਖਾ ਨਹੀਂ। ਹੁਣ ਐਕਸ ਚੀਫ ਮਿਨਿਸਟਰ ਇਹ ਕਹਿ ਰਹੀ ਹੈ ਕਿ ਚੋਣਾਂ ਇਵੇਂ ਜਿੱਤੀਆਂ ਜਾਂਦੀਆਂ ਨੇ ਔਰ ਇਹ ਆਫਰ ਨੂੰ ਮੈਂ ਠੁਕਰਾਇਆ, ਇਸ ਲਈ ਮੈਂ ਹਾਰੀ। ਉਹ ਕਹਿੰਦਾ ਸੀ ਕਿ ਬੰਬ ਇੱਥੇ ਵੀ ਚਲਾ ਦਿਆਂਗੇ, ਉੱਥੇ ਵੀ ਬੰਦੇ ਮਾਰ ਦਿਆਂਗੇ। ਹੁਣ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਕੈਨੇਡੀਅਨ ਇਨਵੈਸਟੀਗੇਸ਼ਨ ਜਸਟਿਸ ਹੌਕ ਕਮਿਸ਼ਨ ਨੇ ਤਾਂ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ 'ਚ ਕਿਵੇਂ ਦਖਲਅੰਦਾਜ਼ੀ ਕੀਤੀ ਉਹ ਸਾਹਮਣੇ ਹੈ। ਪਰ ਔਨ ਰੈਕਰਡ ਇਹ ਕਿਹਾ ਜਾਣਾ ਕਿ ਵੀ ਇਹ ਜਿਹੜੇ ਐਕਸਟ੍ਰਾਸ਼ਨਿਸਟ ਨੇ ਦੂਜੇ ਨੇ, ਇਹਨਾਂ ਨੂੰ ਇਹ ਸਾਰੇ ਸ਼ੋਅ ਨੂੰ ਰਨ ਹੀ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟਸ ਤੋਂ ਕੀਤਾ ਜਾਂਦਾ ਹੈ। ਇਹ ਕੈਨੇਡੀਅਨ ਸਿਟੀਜ਼ਨਸ ਦੀਆਂ ਜਿਹੜੀਆਂ ਗੁਪਤ ਜਾਣਕਾਰੀਆਂ ਨੇ ਉਹਨਾਂ ਤੱਕ ਪਹੁੰਚਾਉਂਦੇ ਨੇ ਔਰ ਇਹ ਅਮਿਤ ਸ਼ਾਹ ਦਾ ਨਾਮ ਵੀ ਉਸ ਇਨਕੁਆਇਰੀ ਦੇ ਵਿੱਚ ਆਇਆ ਵੀ ਉਹਨੂੰ ਰਨ ਕਰ ਰਿਹਾ। ਹੁਣ ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ ਵੀ ਲਾਰੈਂਸ ਬਿਸ਼ਨੋਈ ਉਸ ਨੂੰ ਸਪੈਸ਼ਲ ਪ੍ਰੋਟੈਕਸ਼ਨ ਦੇ ਥੱਲੇ ਤਾਂ ਕਿ ਜਿਹੜਾ ਹੈ ਉਹ ਉਹਨਾਂ ਦੇ ਕੰਟਰੋਲ 'ਚ ਸਾਬਰਮਤੀ ਰੱਖਿਆ ਹੋਇਆ, ਕੋਈ ਦੂਜੇ ਸੂਬੇ ਦੀ ਪੁਲਿਸ ਵੀ ਪੁੱਛਗਿੱਛ ਨਹੀਂ ਕਰ ਸਕਦੀ। ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ 'ਚ ਗੈਂਗਸਟਰਾਂ ਨੂੰ ਜਾਂ ਜਿਨ੍ਹਾਂ ਦੇ ਕ੍ਰਿਮੀਨਲ ਰੈਕਰਡ ਸੀ ਜਾਂ ਉੱਥੇ ਜੇਲ੍ਹਾਂ 'ਚੋਂ ਕੱਢ ਕੇ ਕੈਨੇਡਾ ਔਰ ਦੂਸਰੇ ਮੁਲਕਾਂ 'ਚ ਅਮਰੀਕਾ ਦੇ ਕੈਲੀਫੋਰਨੀਆ 'ਚ ਭੇਜਿਆ ਗਿਆ, ਇਹਦੇ ਬਿਹਾਈਂਡ ਕੌਣ ਹੈ। 6 ਤਾਂ ਇਨਕੁਆਇਰੀਆਂ ਹੁੰਦੀਆਂ ਨੇ ਪਾਸਪੋਰਟਾਂ ਦੇ ਉੱਤੇ, ਤੁਹਾਡਾ ਬਣ ਵੀ ਜਾਂਦਾ ਪਾਸਪੋਰਟ ਫੇਰ ਵੀ ਹੁੰਦਾ। ਔਰ ਇਸ ਹੱਦ ਤੱਕ ਜਦੋਂ ਕਿ ਅਜੇ ਵੀ ਇੰਨਾ ਦਬਾਅ ਬਣਿਆ ਹੋਇਆ, ਇੰਨਾ ਰੌਲਾ ਪੈ ਰਿਹਾ, ਪਰ ਕੋਈ ਦਿਨ ਐਸਾ ਨਹੀਂ ਹੈ ਜਦੋਂ ਕਿ ਕੈਨੇਡਾ ਦੇ ਵਿੱਚ ਔਰ ਦੂਸਰੇ 'ਚ ਜਿਹੜਾ ਉਹ ਫਰੌਤੀਆਂ ਔਰ ਦੂਸਰੇ ਕਿਲਿੰਗਸ ਨਾ ਚੱਲ ਰਹੀਆਂ ਹੋਣ। ਪੰਜਾਬ ਦੇ ਵਿੱਚ ਵੀ ਉਹ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ। ਸੋ ਇੱਕ ਜਿਹਨੂੰ ਅਸੀਂ ਅਰਾਜਕਤਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਅਫਰਾ ਤਫਰੀ, ਖੌਫ, ਦੂਜਾ ਕਿਸੇ ਨੂੰ ਕੋਈ ਸੁੱਧ ਬੁੱਧ ਨਾ ਰਹੇ ਵੀ ਕੀ ਹੋ ਰਿਹਾ। ਹੁਣ ਈਵਨ ਸਰੀ ਵਾਲੇ ਤਾਂ ਇੱਥੋਂ ਨਤੀਜੇ ਤੱਕ ਐਕਸਟੋਰਸ਼ਨ ਕ੍ਰਾਈਸਿਸ ਇਨ ਸਰੀ, ਕੈਨੇਡਾ ਅਨਾਊਂਸਿਸ ਮੋਰ ਪੁਲਿਸ ਪਰਸਨਲ ਟੂ ਕੰਬੈਟ ਕ੍ਰਾਈਮ। ਹੁਣ ਸਰੀ ਨੇ ਐਮਰਜੈਂਸੀ ਲਾਗੂ ਕੀਤੀ ਸੀ, ਉਹਨਾਂ ਨੇ ਫੈਡਰਲ ਨੂੰ ਕਿਹਾ ਕਿ ਵੀ ਕਰੋ ਮਦਦ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਹੋਰ ਪੁਲਿਸ ਫੋਰਸ ਜਿਹੜੀ ਹੈ ਉਹ in response to escalating extortion crisis gripping Surrey and other parts of British Columbia's lower mainland, Public Safety Minister Gary has termed extortion crisis unacceptable and announced that the federal government is deploying more police personnel and resources to combat it. ਹੁਣ ਇੱਥੇ ਤਾਂ ਇਹਦਾ ਹੱਲ ਇਹ ਹੈ ਕਿ ਲਾ ਐਨਫੋਰਸਮੈਂਟ ਔਰ ਦੂਸਰੀ ਉਹਨਾਂ ਦੀ ਨਫਰੀ ਵਧਾਓ, ਇਹਨੂੰ ਚੈੱਕ ਕਰੋ। ਤੇ ਉੱਥੇ ਉਹਨਾਂ ਨੇ ਹੱਲ ਇਹ ਲੱਭਿਆ ਕਿ ਵੀ ਤੁਹਾਨੂੰ ਜੇਲ੍ਹਾਂ ਦੇ ਵਿੱਚ ਔਰ ਇਹ ਜਿਹੜਾ ਕਿਉਂਕਿ ਉਹਨਾਂ ਦੇ ਹੀ ਕ੍ਰੀਏਟ ਕੀਤੇ ਹੋਏ ਨੇ, ਉਹਨਾਂ ਦਾ ਹੀ ਜਿਹੜਾ ਉਹ ਸਾਰਾ ਇਹ ਗੇਮ ਪਲਾਨ ਚੱਲ ਰਹੀ ਹੈ। ਹਾਲਾਂਕਿ ਜਦੋਂ ਹੁਣ ਇਹ ਆਉਂਦਾ ਹੈ ਕਿ ਜੀ accused in murder case of gangster Goldie Brad's cousin shot dead in Punjab's Mohali, Brad booked। ਹੁਣ ਕਿਸੇ ਸੋ ਕਾਲਡ ਗੋਲਡੀ ਬਰਾੜ ਜਿਹਦੇ ਮਾਪਿਓ ਨੂੰ ਗ੍ਰਿਫਤਾਰ ਕਰਨ ਦੀ ਖਬਰ ਵੀ ਆਈ ਜੀ, ਉਹਨਾਂ ਨੂੰ ਚੱਕ ਲਿਆ। ਹੁਣ ਉਹਨਾਂ ਨੇ ਇੱਕ ਮੋਹਾਲੀ ਦੇ ਵਿੱਚ ਜਿਹੜਾ ਕਿ ਇੱਕ ਆਮ ਤਰੀਕ ਭੁਗਤਣ ਆਇਆ ਆਪਣੀ ਘਰ ਵਾਲੀ ਦੇ ਨਾਲ, ਗੁਰਵਿੰਦਰ ਸਿੰਘ ਏਲੀਅਸ ਲੰਬਾਰਡ, ਉਸ ਨੂੰ ਉਹਦੀ ਘਰ ਵਾਲੀ ਦੇ ਸਾਹਮਣੇ ਸ਼ੂਟ ਕਰਕੇ ਮਾਰ ਦਿੱਤਾ। ਔਰ ਕਿਹਾ ਗਿਆ ਜੀ ਗੋਲਡੀ ਬਰਾੜ ਨੇ ਜਿਹੜਾ ਉਹ ਕਿਤੇ ਅਮਰੀਕਾ 'ਚ ਲੁਕਿਆ ਹੋਇਆ ਕਿ ਕੈਨੇਡਾ 'ਚ ਲੁਕਿਆ ਹੋਇਆ, ਉਹਨੇ ਇਹਦੀ ਜ਼ਿੰਮੇਵਾਰੀ ਲਈ। ਉਹਨੇ ਕਿਹਾ ਜੀ ਮੇਰੇ ਕਜ਼ਨ ਨੂੰ ਮਾਰਿਆ ਸੀ ਨੇ ਤੇ ਮੈਂ। ਸੋ ਇਹ ਸਾਰੀ ਕਹਾਣੀ ਇਸ ਫਿਰ ਆਡੀਓ ਕਲਿੱਪ ਬਣਾ ਦਿੰਦੇ। ਗੋਲਡੀ ਬਰਾੜ claims responsibility for Mohali murder in purported audio clip warns Punjab government। ਹੁਣ ਇਹ ਉਹਨਾਂ ਨੇ ਇੱਕ ਕ੍ਰਾਈਸਿਸ ਕ੍ਰੀਏਟ ਕਰਨਾ ਹੈ, ਖਬਰਾਂ ਬਣਾਉਣ ਕੇ ਜੀ ਜਿਵੇਂ ਗੋਲਡੀ ਬਰਾੜ ਨੇ ਪੰਜਾਬ ਸਰਕਾਰ ਨੂੰ ਧਮਕਾ ਦਿੱਤਾ ਹੈ, ਮਿਨਿਸਟਰਾਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਚੱਕ ਦਿਆਂਗੇ। ਕਿੰਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਥਾਵਾਂ ਖਾਲੀ ਕਰਵਾਈਆਂ, ਸਕੂਲ ਕੀ ਕਰਕੇ ਜੀ ਧਮਕੀ ਹੈ, ਇੱਥੇ ਬੰਬ ਰੱਖਿਆ, ਉੱਥੇ ਬੰਬ ਰੱਖਿਆ। ਹੁਣ ਇਸ ਮਾਹੌਲ ਦੇ ਵਿੱਚ ਹਾਈ ਕੋਰਟ ਵੀ ਜਿਹੜਾ ਉਹ ਜੰਪ ਕਰਦਾ ਹੈ। ਹਾਈ ਕੋਰਟ ਸੀਕਸ ਡਾਟਾ ਔਨ ਸ਼ੂਟਿੰਗਸ, ਐਕਸਟੋਰਸ਼ਨ, ਮਨੀ ਟ੍ਰੇਲ, ਡਾਇਰੈਕਟਸ ਪੰਜਾਬ ਡੀਜੀਪੀ ਟੂ ਫਾਈਲ ਐਫੀਡੇਵਿਟ ਐਂਡ ਐਕਸਪੈਂਡ ਸੀਸੀਟੀਵੀ ਕਵਰ। ਕਿ ਹਾਈ ਕੋਰਟ ਕਹਿ ਰਿਹਾ ਜੀ ਸੀਸੀਟੀਵੀ ਕੈਮਰੇ ਵਧਾ ਦਿਓ, ਕਵਰ ਵਧਾ ਦਿਓ, ਸਿਕਿਉਰਿਟੀ ਫਲਾਣਾ। ਯਾਨੀ ਇਹਨੂੰ ਕਹਿੰਦੇ ਨੇ ਫੀਅਰ ਸਾਈਕੋਸਿਸ ਕ੍ਰੀਏਟ ਕਰਨਾ ਕਿ ਵੀ ਵਾਕਿਆ ਹੀ ਇੰਨਾ ਖਤਰਾ ਬਣ ਗਿਆ। ਕਿਉਂਕਿ ਜਦੋਂ ਇਹਨਾਂ ਨੇ ਫਿਰ ਮੁੰਡੇ ਹੋਰ ਤੇਜ਼ੀ ਦੇ ਨਾਲ ਮਾਰਨੇ ਸ਼ੁਰੂ ਕਰਨੇ ਨੇ, ਲੋਕਾਂ ਨੇ ਵੀ ਕਹਿਣਾ ਸ਼ੁਕਰ ਹੈ। ਇਹ ਐਗਜ਼ੈਕਟਲੀ ਉਹੀ ਗੇਮ ਹੈ ਜਿਵੇਂ ਇਹਨਾਂ ਨੇ ਜੁਝਾਰੂ ਲਹਿਰ ਦੇ ਵੇੜੇ
ਬਲੈਕ ਕੈਟ ਜਿਹਨਾਂ ਨੂੰ ਲੋਕਾਂ ਨੇ ਨਾਂ ਰੱਖਿਆ, ਜਾਂ ਕਾਲੇ ਕੱਛਿਆਂ ਵਾਲੇ, ਉਹ ਇੱਕ ਅੱਡ ਇਹਨਾਂ ਦੇ ਗਰੁੱਪ ਸੀ ਜਿਹੜੇ ਬਿਲਕੁਲ ਰਾਤ ਨੂੰ ਜਾ ਕੇ ਕਿਸੇ ਸੁੱਤੇ ਪਏ ਦੇ ਦਾਤਰ ਮਾਰ ਕੇ ਬਾਂਹ ਵੱਢਤੀ। ਕਿਤੇ ਕਾਲੇ ਕੱਛੇ ਪਾਏ ਹੁੰਦੇ ਸੀ, ਸਾਰੀ ਬਾਡੀ ਤੇ ਤੇਲ ਮਲਿਆ ਹੁੰਦਾ ਸੀ, ਉਹ ਭਈਏ ਲਿਆ ਕੇ ਔਰ ਦੂਸਰੇ ਉਹਨਾਂ ਤੋਂ ਕਰਵਾ ਰਹੇ ਸੀ। ਪਰ ਬਲੈਕ ਕੈਟ ਸੀ ਕਿ ਵੀ ਉਸੇ ਹੀ ਸਿੱਖੀ ਬਾਣੇ 'ਚ ਵੱਡੇ ਵੱਡੇ ਚੋਲੇ, ਖੁੱਲੇ ਦਾੜੇ ਦੂਜੇ ਉਹ ਜੁਆਇਨ ਕਰਵਾਤੇ। ਫਿਰ ਜਿਹੜੇ ਪਰਿਵਾਰਾਂ ਨੂੰ ਚਾਅ ਹੁੰਦਾ ਸੀ ਕਿ ਸਿੰਘਾਂ ਦੀ ਸੇਵਾ ਕਰਨੀ ਆ, ਉਹ ਸਿੱਖੀ ਰੂਪ ਵਾਲੇ ਜਾ ਕੇ ਉੱਥੇ ਹੀ ਜਾ ਕੇ ਰਾਤ ਉਹਨਾਂ ਦੇ ਟਿਕਣਾ, ਉਹਨਾਂ ਨੂੰ ਵੀ ਲੱਗਣਾ ਵੀ ਸਿੰਘ ਆਏ ਨੇ। ਅਗਲੇ ਦਿਨ ਉਹਦੇ ਹੀ ਪੁਲਿਸ ਦਾ ਰੇਡ ਹੋਣਾ ਕਿ ਭਾਈ ਤੁਸੀਂ ਖਾੜਕੂਆਂ ਨੂੰ ਪਨਾਹ ਦੇ ਰਹੇ ਹੋ। ਤੇ ਇਸ ਕਿਸਮ ਦੇ ਲੋਕਾਂ ਨੇ ਬਦਫੈਲੀਆਂ ਕੀਤੀਆਂ, ਲੁੱਟਾਂ ਖਸੁੱਟਾਂ ਕੀਤੀਆਂ, ਲੋਕਾਂ ਦੇ ਚੰਗੇ ਭਲਿਆਂ ਦੇ ਹਥਿਆਰ ਖੋਏ ਜਿਹੜੇ, ਔਰ ਇਹ ਬਦਨਾਮੀ ਇਸ ਲੈਵਲ ਤੱਕ ਚਲੀ ਗਈ ਕਿਉਂਕਿ ਸਾਡੀ ਲਹਿਰ ਵਾਲੇ ਇਹਨੂੰ ਡਿਸਰਨ ਨਹੀਂ ਕਰ ਸਕੇ ਵੀ ਇਸ ਤੋਂ ਕਿਵੇਂ ਖਹਿੜਾ ਛੁੱਟੇ, ਤੇ ਉਹ ਸਾਡੀ ਮੂਵਮੈਂਟ ਦੇ ਖਾਤੇ 'ਚ ਹੀ ਪੈਂਦਾ ਰਿਹਾ। ਹੁਣ ਵੀ ਇਹ ਜਿਹੜਾ ਸਾਰਾ ਇਹਨਾਂ ਨੇ ਪਹਿਲਾਂ ਖੁਦ ਕ੍ਰੀਏਟ ਕੀਤੀਆਂ, ਇਹ ਸਭ ਡਰੱਗਸ ਲਿਆਣੀਆਂ ਇਹਨਾਂ ਦੀ ਲਾਈਨ, ਸਿੰਥੈਟਿਕ ਡਰੱਗਸ ਜਿਹੜੀਆਂ ਨੇ। ਹੁਣ ਤਾਂ ਪਾਕਿਸਤਾਨ ਦਾ ਕੋਈ ਪਰਿੰਦਾ ਚਰਿੰਦਾ ਕੋਈ ਉੱਥੋਂ ਦਾ ਕ੍ਰਾਸ ਹੀ ਨਹੀਂ ਕਰਦਾ ਹੈ, ਇਹੀ ਕੋਈ ਦਿੱਲੀ 'ਚ ਬਣਦੀਆਂ ਨੇ, ਕੋਈ ਯੂਪੀ, ਕੋਈ ਗੁਜਰਾਤ ਦੀ ਪੋਰਟ ਵੀ ਇਸਤੇਮਾਲ ਹੁੰਦੀ ਹੈ। ਕਿੰਨੇ ਸਬੂਤ ਨੇ ਇਸ ਗੱਲ ਦੇ ਕਿ ਜੀ ਇੰਨੀ ਹੈਰੋਇਨ ਫੜੀ ਗਈ, ਇੰਨੀ ਕਰੈਕ ਕੋਕੇਨ ਫੜੀ ਗਈ। ਹੁਣ ਉਸ ਸਾਰੇ ਦੇ ਥੱਲੇ ਫਿਰ ਇਹ ਹੋਏਗਾ ਕਿ ਜੀ ਦੇਖੋ ਅਸੀਂ ਪੰਜਾਬ 'ਚੋਂ ਡਰੱਗਸ ਦਾ ਸਫਾਇਆ ਕਰਤਾ, ਗੈਂਗਸਟਰਸ ਦਾ। ਇਹ ਅਗਲੇ ਸਾਲ 2 ਸਾਲ ਪ੍ਰੋਸੈਸ ਚੱਲਣੀ ਹੈ। ਅੱਜ ਹੀ ਟੋਰਾਂਟੋ ਤੋਂ ਸਾਡੇ ਵੀਰ ਭਾਈ ਸੰਤੋਖ ਸਿੰਘ ਜਿਹੜੇ ਫਿਕਰਮੰਦ ਸੀ ਇਸ ਨੂੰ ਲੈ ਕੇ, ਉਹਨਾਂ ਨੇ ਵੀ ਇਸ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹਦਾ ਤਰੀਕਾ ਇਹੀ ਹੈ, ਲੋਕ ਲਾਮਬੱਧ ਹੋਣ। ਜੇ ਕਿਸੇ ਪਿੰਡ 'ਚੋਂ ਕਿਸੇ ਨੌਜਵਾਨ ਨੂੰ ਕੋਈ ਚੁੱਕ ਕੇ ਲਿਜਾ ਰਹੇ ਨੇ, ਔਰ ਹੁੰਦਾ ਸੀ ਮੂਵਮੈਂਟ ਦੇ ਵੇਲੇ ਇੱਕ ਸਟੇਜ ਤੇ ਲੋਕ ਜਾ ਕੇ ਥਾਣਾ ਘੇਰ ਲੈਂਦੇ ਸੀ, ਪੰਚਾਇਤਾਂ ਪਹੁੰਚ ਜਾਂਦੀਆਂ ਸੀ। ਫਿਰ ਕੋਈ ਬਾਹਰਲਾ ਆ ਕੇ ਕਾਲੇ ਕੱਛੇ ਵਾਲਿਆਂ ਨੂੰ ਤਾਂ ਨੱਥ ਪਾਈ ਠੀਕਰੀ ਪਹਿਰਿਆਂ ਦੇ ਥੱਲੇ। ਫਿਰ ਪਿੰਡਾਂ ਦੇ ਲੋਕਾਂ ਨੇ ਜਿਹੜਾ ਉਹ ਸਵੈ ਰੱਖਿਆ ਲਈ ਜਿਹੜਾ ਪਹਿਰਾ ਦਿੱਤਾ ਜਾਂਦਾ ਉਹਨੂੰ ਠੀਕਰੀ ਪਹਿਰਾ ਕਹਿੰਦੇ ਨੇ। ਉਹਨਾਂ ਨੇ ਜਿਹੜੀ ਹੈ ਇਸ ਸਾਰਿਆਂ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕੀਤਾ। ਫਿਰ ਉਹ ਫੜੇ ਗਏ, ਬਾਅਦ 'ਚ ਪਤਾ ਲੱਗਿਆ ਜੀ ਉਹ ਤਾਂ ਪੁਲਿਸ ਦਾ ਸਬ ਇੰਸਪੈਕਟਰ ਹੈ। ਲੋਕ ਜਦੋਂ ਜੂਤ ਫੇਰਨ ਉਹਨਾਂ ਨੂੰ ਤਾਂ ਉਹ ਆਈਡੀ ਕੱਢ ਕੇ ਆਪਣੀ ਜਾਨ ਬਚਾਉਣ। ਫਿਰ ਇਹ ਲੱਗਾ ਕਿ ਵੀ ਇਹ ਤਾਂ ਸਾਰੀ, ਔਰ ਇਹ ਜਦੋਂ ਰਬੈਰੋ ਨੇ ਬਾਅਦ 'ਚ ਕਿਤਾਬ ਲਿਖੀ ਬੁਲਟ ਫਾਰ ਬੁਲਟ, ਉਹਨੇ ਮੰਨਿਆ, ਉਹਨੇ ਕਿਹਾ ਜੀ ਅਸੀਂ ਇਹ ਇਸਤੇਮਾਲ ਕੀਤਾ ਕੈਟ ਫੀਨੋਮੇਨਾ। ਹੁਣ ਇਸ ਸਾਰੇ ਦੇ ਚੱਲਦਿਆਂ ਜੇ ਪੰਜਾਬ ਦੀ ਜਵਾਨੀ, ਪੰਜਾਬ ਦਾ ਜਿਹੜਾ ਭਵਿੱਖ, ਇਸ ਨੂੰ ਬਚਾਉਣਾ ਤੇ ਲੋਕਾਂ ਨੂੰ ਜਾਗਣਾ ਪਏਗਾ। ਇਹ ਨਾ ਸਮਝੋ ਕਿ ਜੀ ਇਹ ਮੇਰੇ ਨਾਲ ਤਾਂ ਨਹੀਂ ਹੈ ਨਾ, ਮੇਰੇ ਤਾਂ ਨਹੀਂ, ਇਹ ਹਰ ਇੱਕ ਦੀ ਵਾਰੀ ਫਿਰ ਇਵੇਂ ਇੱਕ ਇੱਕ ਕਰਕੇ ਆਏਗੀ। ਇਹਨਾਂ ਨੇ ਪੰਜਾਬ ਨੂੰ ਤਬਾਹ ਬਰਬਾਦ ਕਰਨ ਦਾ ਏਜੰਡਾ ਹੈ ਇਹਨਾਂ ਦਾ ਹਰ ਪੱਖ ਤੋਂ, ਔਰ ਇਸ ਦੇ ਲਈ ਲੋਕਾਂ ਦੀ ਜਾਗਰੂਕਤਾ, ਲੋਕਾਂ ਦਾ ਖਲੋਣਾ, ਜਾ ਕੇ ਥਾਣੇ ਘੇਰੋ, ਪ੍ਰੋਟੈਸਟ ਕਰੋ, ਇਹਨਾਂ ਦੇ ਮਿਨਿਸਟਰਾਂ ਦਾ ਜਾਂ ਇਹ ਜੋ ਹਕੂਮਤ ਇਹਨਾਂ ਦੇ ਮੂੰਹ ਕਾਲੇ ਕਰੋ, ਇਹੀ ਇੱਕ ਤਰੀਕਾ ਬਚਿਆ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।